अस्सलाम वालेकुम लो जी यारो बेलियो मित्रों सज्जनों ते सहेलियों तुसी देख रहे हो एसएमएस पंजाबी। तो लो जी अहम खबर है कि अनमोल पिंकी फड़ी गई है। ओए होए बल्ले नहीं बल्ले आहो नहीं आहो अनमोल पिंकी जड़ी है उन्हें वक्त पा के रख दिता, कमाल प्लस कमाल करके रख दिता। तुसी कह रहे होगे कि यार कौन है यार अनमोल पिंकी जड़ी है, एक की सार है जनाब, एक धंधा करने वाली है। हाँ और बाबा जी कहते ने किस किस्म का धंधा कर। मैं कहा बाबा जी उस किस्म का धंधा नहीं करती जिस किस्म का ਤੁਹਾਨੂੰ पसंद। बाबा जी कहते यार मैनू ਕਿਹੜਾ ਦਿੱਤਾ। मैं कहा बाबा जी मेरा मतलब ਇਹ ਜਿਹੜੀ ਆ ਮਨਸ਼ਿਆਤ ਫਰੋਸ਼ ਆ, ਇਹ ਮਨਸ਼ਿਆਤ ਫਰੋਸ਼ੀ ਦੇ ਵਿੱਚ ਫੜੀ ਗਈ ਆ ਔਰ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕੀਤਾ ਗਿਆ ਵਾ ਤੇ ਉਹ ਜਨਾਬ ਹੱਥ ਕੜੀਆਂ ਵੀ ਨਹੀਂ ਲਾਈਆਂ ਔਰ ਉਹ ਇਦਾਂ ਅਦਾਲਤ ਜਾਰੀ ਆ ਚੋੜੀ ਹੋ ਕੇ। ਓਏ ਹੋਏ ਬਾਬਾ ਜੀ ਕਹਿੰਦੇ ਇਹੀ ਅਦਾ ਮੈਨੂੰ ਪਸੰਦ ਆਈ ਹੈ ਕਿ ਖੁੱਲੀ ਡੁੱਲੀ ਹੋ ਕੇ ਜਾ ਰਹੀ ਹੈ। ਮੈਂ ਕਿਹਾ ਬਾਬਾ ਜੀ ਇਦਾਂ ਲੱਗਦਾ ਜਿੱਦਾਂ ਜਾਂਦਾ ਹੀ ਉਹਨੇ ਜਣਾ ਨਾ ਜੱਜ ਨੂੰ ਗਿਰਵਾਨ ਤੋਂ ਫੜਨਾ, ਥੱਲੇ ਸੁੱਟਣਾ ਤੇ ਉੱਤੇ ਬਹਿ ਕੇ ਚੰਡਾ ਮਾਰੀਏ ਜੱਜ ਨੂੰ ਕਿ ਦੇ ਜ਼ਮਾਨਤ ਤੇਰੀ ਐਸੀ ਦੀ ਤਰਸ। ਬਾਬਾ ਜੀ ਕਹਿੰਦੇ ਚਲੋ ਜੱਜ ਦੇ ਤੇ ਮੇਰਾ ਮਤਲਬ ਹੈ ਕਿ ਸੁਣੀ ਗਈ ਫਿਰ। ਬਾਬਾ ਜੀ ਨੂੰ ਚੰਡਾ ਵੱਜਣੀਆਂ ਨੇ ਤੁਸੀਂ ਕਹਿੰਦੇ ਸੁਣੀ ਗਈ ਆ। ਬਾਬਾ ਜੀ ਕਹਿੰਦੇ ਚਲੋ ਯਾਰ ਇਹ ਇੱਦਾਂ ਦੀ ਜਿਹੜੀ ਔਰਤ ਆ ਉਹ ਮਤਲਬ ਹੈ ਕਿ ਮੈਨੂੰ ਵੀ 4-5 ਚੰਡਾ ਮਾਰ ਦੇ ਤੇ ਮੈਨੂੰ ਵੀ ਕਬੂਲ, ਕੋਈ ਐਸੀ ਗੱਲ ਨਹੀਂ, ਚੈੱਕ ਤੇ ਕਰੋ। ਮੈਂ ਬਾਬਾ ਜੀ ਉਹ ਬਜ਼ੁਰਗ ਔਰਤ ਆ। ਬਾਬਾ ਜੀ ਕਹਿੰਦੇ ਮੈਂ ਵੀ ਬਜ਼ੁਰਗ ਹੀ ਹਾਂ ਪੁੱਤਰ। ਮੈਂ ਕਿਹੜਾ ਸ਼ੀਰ ਜਵਾਨ। ਮੈਂ ਕਿਹਾ ਫੇਰ ਠੀਕ ਹੈ ਲੇਕਿਨ ਉਹਦੀਆਂ ਕਰਤੂਤਾਂ ਦਾ ਸੁਣ ਲਓ ਤੁਸੀਂ। ਹੋਇਆ ਕੀ ਜਨਾਬ, ਉਹ ਜਨਾਬ ਆ ਜਿਹੜੀ ਆ ਅਦਾਲਤ 'ਚ ਜਿੱਦਾਂ ਇਹਨੂੰ ਪੇਸ਼ ਕੀਤਾ ਗਿਆ, ਇਹਨੂੰ ਪੇਸ਼ ਕੀਤਾ ਗਿਆ ਜਨਾਬ ਮਨਸ਼ਿਆਤ ਦੇ ਜਿਹੜਾ ਨਾ ਉਹ ਵੇਚਣ ਬੁਚਣ ਵਾਲੀ ਸਪਲਾਈ ਕਰਨ ਵਾਲੀ ਆ। ਖਾਸ ਤੌਰ 'ਤੇ ਕਿਹਾ ਜਾਂਦਾ ਵਾ ਕਿ ਬਈ ਇਹ ਉਹ ਜਿਹੜਾ ਚਿੱਟਾ ਪਾਊਡਰ ਹੁੰਦਾ ਉਹ ਸਪਲਾਈ ਕਰਦੀ ਕੋਕੀਨ, ਜਿਹੜਾ ਸੁੰਘੀ ਦਾ ਇੰਝ ਕਰਕੇ। ਬਾਬਾ ਜੀ ਕਹਿੰਦੇ ਤੈਨੂੰ ਬੜਾ ਪਤਾ। ਮੈਂ ਕਿਹਾ ਯਾਰ ਮੈਨੂੰ ਮੈਲਾ ਮਾਫ ਕਰੇ, ਫਿਲਮਾਂ 'ਚ ਦੇਖਿਆ ਯਾਰ, ਦੇਖਿਆ ਸੁਣਿਆ ਵਾ, ਪੜ੍ਹਿਆ ਵਾ ਸਾਰਾ। ਇੱਦਾਂ ਦੀ ਚੀਜ਼ ਹੁੰਦੀ ਹੈ ਕੋਈ ਸੁੰਘਦੇ ਆ ਅਤੇ ਦਿਮਾਗ 'ਚ ਜਾ ਕੇ ਪਤਾ ਨਹੀਂ ਕੀ ਹੁੰਦਾ। ਬਾਬੇ ਕਹਿੰਦੇ ਚਰਸ ਵਾਲਾ ਹਿਸਾਬ ਹੋਣਾ। ਮੈਂ ਕਹਿੰਦੀ ਚਰਸ ਵਾਲਾ ਚਰਸ ਹੋਰ। ਬਾਬੇ ਕਹਿੰਦੇ ਚਰਸ ਦੇ ਬਾਰੇ 'ਚ ਤਾਂ ਕੋਈ ਗਲਤ ਗੱਲ ਨਹੀਂ ਸੁਣਨਾ ਚਾਹੁੰਦਾ। ਮੈਂ ਕਹਿੰਦੀ ਗਲਤ ਗੱਲ ਨਹੀਂ, ਉਹ ਹੋਰ ਚਰਸ ਹਾਂ ਤੇ ਜਾਨ ਲੈਵਾ ਅੱਲਾ ਮਾਫ ਕਰੇ। ਇਹ ਤੇ ਬੇੜੇ ਗਰਕ ਕਰਕੇ ਰੱਖ ਦਿੰਦਾ ਕੰਮ ਜਿਹੜਾ ਨਾ। ਉਹ ਕਹਿੰਦੇ ਕਿ ਜਨਾਬ ਆ ਪਾਊਡਰ ਜਿਹੜਾ ਨਾ ਉਹ ਕਰਦੀ ਆ ਆਪਣਾ ਬੇਇੱਜ਼ਤੀ ਬਚਾਉਂਦੀ ਆ ਔਰ ਪੂਰੇ ਕਰਾਚੀ ਸਿੰਧ ਦੇ ਵਿੱਚ ਇਹ ਬੜੀ ਮਸ਼ਹੂਰ ਆ। ਅੰਦਾਜ਼ਾ ਕਰੋ ਕਿ ਇੰਨੀ ਮਸ਼ਹੂਰ ਆ ਕਿ ਸਾਨੂੰ ਅੱਜ ਤੱਕ ਪਤਾ ਨਹੀਂ ਲੱਗਿਆ ਇਹਦਾ। ਆਹ ਹੁਣ ਮੰਜ਼ਰ ਆਮ 'ਤੇ ਆਈ ਆ, ਟੋਟਾ ਚੱਲ ਰਿਹਾ ਅਤੇ ਸਾਨੂੰ ਪਤਾ ਲੱਗਿਆ ਕਿ ਵੀ ਆ ਆਪਣਾ ਅਨਮੋਲ ਪਿੰਕੀ ਨੇ ਤਾਂ ਵਕਤ ਪਾਇਆ ਪਿਆ। ਔਰ ਇਹ ਵੀ ਗੱਲ ਨਹੀਂ ਸਿਰਫ ਕਿ ਟੋਟਾ ਬਾਹਰ ਆਇਆ ਜਿੱਦਾਂ ਅਦਾਲਤ ਪੇਸ਼ ਕੀਤਾ ਜਾ ਰਿਹਾ, ਉਹ ਬਈ ਇਹਦੀ ਆਡੀਓ ਵੀ ਲੀਕ ਹੋਈ, ਇੱਕ ਆਡੀਓ ਵੀ ਬਾਹਰ ਆ ਗਈ ਆ। ਬਾਬਾ ਜੀ ਕਹਿੰਦੇ ਗੰਦੀਆਂ ਗੱਲਾਂ ਦੀ ਹੋਣੀ। ਮੈਂ ਬਾਬਾ ਜੀ ਯਾਰ ਉਹ ਮੇਰਾ ਮਤਲਬ ਮਾਈ ਤੰਦੂਰ ਵਾਲੀ ਨਹੀਂ ਗੀ ਜਿਹੜੀਆਂ ਗੰਦੀਆਂ ਫਿਲਮਾਂ ਬਣਾਉਂਦੀ ਆ, ਉਹ ਹੋਰ ਹਿਸਾਬ ਕਿਤਾਬ ਆ, ਇਹ ਹੋਰ ਇਹ ਲੀਕ ਹੋਈ। ਬਾਬਾ ਜੀ ਕਹਿੰਦੇ ਯਾਰ ਮੈਨੂੰ ਤਾਂ ਲੱਗਦਾ ਹੈ ਕਿਸੇ ਫਿਲਮ ਦੇ ਵਿੱਚ ਆਉਂਦੀ ਹੈ। ਮੈਂ ਕਿਹਾ ਬਾਬਾ ਜੀ ਕਿਹੜੀ ਫਿਲਮ 'ਚ ਦੇਖ ਲਈ ਤੁਸੀਂ? ਬਾਬਾ ਜੀ ਕਹਿੰਦੇ ਹੀਰੋਇਨ ਲੱਗਦੀ। ਮੈਂ ਕਹਿੰਦੀ ਬਾਬਾ ਜੀ ਉਹ ਕਿਸੇ ਫਿਲਮ ਦੀ ਹੀਰੋਇਨ ਨਹੀਂ, ਉਹ ਹੀਰੋਇਨ ਵੇਚਦੀ ਹੈ, ਵੇਚਣ ਵਾਲੀ ਆ। ਇਸ ਜੁਰਮ ਦੇ ਵਿੱਚ ਇਸ ਇਲਜ਼ਾਮ 'ਚ ਉਹਨੂੰ ਫੜ ਕੇ ਅੱਗੇ ਲਾਇਆ ਗਿਆ ਅਤੇ ਉਹਦੀ ਜਿਹੜੀ ਆਡੀਓ ਆਈ ਆ ਹਾਂ ਉਹ ਵੀ ਸੁਣਨ ਦੇ ਕਾਬਲ ਆ। ਵੀ ਉਹਦੇ 'ਚ ਉਹ ਦੱਸ ਰਹੀ ਆ ਕਿ ਬਈ ਆ ਜਿਹੜੀ ਦੰਦਨਾਉਂਦੀ ਫਿਰੀ ਉਹ ਕਹਿੰਦੀ ਅਨਮੋਲ ਪਿੰਕੀ ਦਾ ਕੋਈ ਨਾਲ ਨਹੀਂ ਲੱਗ ਸਕਦਾ, ਕੋਈ ਨੇੜੇ ਨਹੀਂ ਲੱਗ ਸਕਦਾ। ਅੱਜ ਜਿਹੜੇ ਕਹਿੰਦੇ ਫੜ ਲਾਂਗੇ ਇਹਨੂੰ, ਹਾਂ ਇਹਨਾਂ ਦਾ ਪਿਓ ਵੀ ਨਹੀਂ ਫੜ ਸਕਦਾ। ਉਹ ਕਹਿੰਦੀ ਕਿ ਅਸੀਂ ਦੀ ਤੈਸੀ ਆ, ਬੁੱਢੇ ਹੋ ਗਏ, ਰਿਟਾਇਰ ਹੋ ਗਏ। ਜਿਹੜੇ ਪੁਲਿਸ ਵਾਲਿਆਂ ਦੀ ਗੱਲ ਕਰ ਰਹੀ ਹੋਣੀ ਆ ਕਿ ਜਿਹੜੇ ਕਹਿੰਦੇ ਸੀ ਕਿ ਜੇ ਅਸੀਂ ਫੜ ਲਾਂਗੇ ਯੂੰ ਕਰ ਦਿਆਂਗੇ ਉਹ ਕਰ ਦਿਆਂਗੇ, ਸਭ ਫਾਰਗ ਹੋ ਗਏ। ਉਹ ਕਹਿੰਦੀ ਆ ਚੈੱਕ ਕਰੋ ਜ਼ਰਾ ਤੁਸੀਂ ਮੇਰੀਆਂ ਟੋਰਾਂ ਚੈੱਕ ਕਰੋ, ਜਿਹੜੀਆਂ ਦੀ ਟੋਰਾਂ ਨੇ। ਟੋਰਾਂ ਤਾਂ ਖੈਰ ਤੁਸੀਂ देख ही रहे हो। ਤੁਹਾਨੂੰ ਇਹਦੀ ਆਡੀਓ सुनाने के चेक करो गल की कर रही है। पिंकी को पकड़ूंगा। असल में ना आप लोगों की अकल ही घुटनों में। जिस दिन दिमाग से सोचना शुरू करोगे ना उस दिन पिंकी की तरह एक ब्रांड बन जाओगे। दुनिया आगे पीछे होगी, सलाम ठोकेगी। अब पता नहीं कहाँ से आ जाते हैं मुंह उठा के पिंकी, मैं पिंकी को पकड़ूंगा। फिर 5 साल हो जाते हैं, 6 साल हो जाते हैं, 7 साल, 8 साल, 9 साल रिटायर हो जाते हैं। फिर खुद ही फोन करके हंस रहे होते कि यार मैं इतने साल पीछे लगा रहा, पकड़ नहीं पाया। मुझे पता है आप दोबारा मर के भी पैदा होकर आ गए ना, 10 साल बाद, 5 साल बाद जब आपकी कब्र में टांगे होंगी तो एक बार मुझे कॉल करके आप भी बताना और ऐसे जोर जोर से हंसना। उठा लो अगर उठा सकते हैं। मेरे पास एक धड़ल्ले से काम कर रहे हैं। पूरे कराची में अंधेर डाला हुआ है, रोक सको तो रोक लो। ਉਹ ਬੱਲੇ ਤੇਰੇ ਬੱਲੇ ਦੀ ਬੱਲੇ। ਮੈਂ ਕਹਿੰਦਾ ਵੇਖ ਕਮਾਲ ਕਰਕੇ ਰੱਖ ਦਿੱਤਾ।
ਉਹ ਕਹਿੰਦੀ ਹੈ ਜਨਾਬ ਕਿ ਬੜੀ ਲੰਬੀ ਚੌੜੀ ਜੀ ਆ ਰਹੀ ਹੈ, ਲੇਕਿਨ ਉਹਦਾ ਮੁੱਦਾ ਹੈ ਬਿਆਨ ਕਰਨ ਦੇ ਵਿੱਚ ਕਿ ਵੀ ਮੈਨੂੰ ਨਹੀਂ ਕੋਈ ਫੜ ਸਕਦਾ। ਉਹ ਕਹਿੰਦੀ ਮੇਰੇ ਪਿੱਛੇ ਜੋ ਪਾਵਰ ਆ, ਜੋ ਤਾਕਤ ਆ, ਉਹ ਮੈਂ ਕਹਿੰਦੀ ਆ ਕਿ ਉਹ ਜਿਹੜਾ ਮੈਨੂੰ ਫੜਨ ਨਹੀਂ ਦਿੰਦੀ, ਕੋਈ ਮੈਨੂੰ ਫੜ ਹੀ ਨਹੀਂ ਸਕਦੇ, ਸੋਚ ਵੀ ਨਹੀਂ ਸਕਦੇ ਆ। ਹਾਂ, ਇੱਦਾਂ ਦੀ ਉਹਨੇ ਕੋਈ ਗੱਲ ਕੀਤੀ ਖੁੱਲੀ ਡੁੱਲੀ। ਉਹ ਕਹਿੰਦੇ ਕਿ ਮੇਰਾ ਨਾਂ ਵੱਜਦਾ। ਉਹ ਬੱਲੇ ਵੀ ਬੱਲੇ। ਬਾਬਾ ਜੀ ਕਹਿੰਦੇ ਹਾਂ ਆਪ ਵੀ ਮੇਰਾ ਮਤਲਬ ਉਹੀ ਜਿੱਦਾਂ ਢੋਲ ਵੱਜਦਾ। ਮੈਂ ਬਾਬਾ ਜੀ ਯਾਰ ਉਹ ਬਜ਼ੁਰਗ ਹੋ। ਬਾਬਾ ਜੀ ਕਹਿੰਦੇ ਯਾਰ ਇੱਕ ਲੱਗਦੀ ਇੰਨੀ ਬਜ਼ੁਰਗ ਨਹੀਂ ਜਿੰਨੀ ਤੂੰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਜੋ ਹਿਸਾਬ ਕਿਤਾਬ। ਮੈਂ ਕਹਿੰਦੀ ਨਹੀਂ ਉਹ ਹਿਸਾਬ ਕਿਤਾਬ ਆ। ਅਤੇ ਉਹ ਜਨਾਬ ਕਹਿੰਦੀ ਐਸੀ ਦੀ ਕਹਿੰਦੀ ਮੇਰੇ ਪਿੱਛੇ ਹੱਥ। ਅਤੇ ਬਾਬਾ ਜੀ ਕਹਿੰਦੇ ਕੋਈ ਬ੍ਰਿਗੇਡੀਅਰ ਹੋਣਾ, ਕੋਈ ਜਰਨੈਲ। ਮੈਂ ਕਹਿੰਦੀ ਜਰਨੈਲ ਨਹੀਂ, ਕੋਈ ਬ੍ਰਿਗੇਡੀਅਰ ਹੋ ਸਕਦਾ, ਕੋਈ ਮੇਰਾ ਮਤਲਬ ਕਰਨਲ ਹੋ ਸਕਦਾ। ਲੇਕਿਨ ਆ ਸਮਝ ਨਹੀਂ ਆਈ ਕਿ ਫਿਰ ਫੜੀ ਕਿਵੇਂ ਗਈ। ਮਤਲਬ ਜੇ ਇਹਦੇ ਇੰਨੇ ਕਨੈਕਸ਼ਨ ਉਹ ਹੋਣੇ ਵੀ ਆ, ਜਿਹੜੀ ਉੱਥੇ ਮੇਰਾ ਮਤਲਬ ਧੰਦਾ ਕਰ ਰਹੀ ਹੈ, ਸਰੇਆਮ ਫਿਰ ਰਹੀ ਆ, ਸਪਲਾਈ ਕਰ ਰਹੀ ਆ ਇੱਦਾਂ ਦੀਆਂ ਚੀਜ਼ਾਂ ਖੁੱਲ੍ਹੇਆਮ। ਔਰ ਪੁਲਿਸ ਦੇਖੋ ਉਹਨੂੰ ਲਿਜਾ ਰਹੀ ਆ, ਹੱਥ ਕੜੀਆਂ ਵੀ ਨਹੀਂ ਲਾਈਆਂ, ਬੜੇ ਇੱਜ਼ਤ ਇhtਰਾਮ ਨਾਲ। ਬਲਕਿ ਪੁਲਿਸ ਵਾਲਾ ਤਾਂ ਨੇੜੇ ਨਹੀਂ ਲੱਗ ਰਿਹਾ ਕਿ ਚਾਂਡੀ ਨਾ ਕੱਢ ਮਾਰੇ ਨਾਲ। ਕੋਈ ਪਤਾ ਨਹੀਂ ਲੱਗਦਾ ਇੱਦਾਂ ਦੀ ਔਰਤ। ਅਤੇ ਉਹ ਲੇਕਿਨ ਹੋਇਆ ਕਿ ਫੜੀ ਕਿਉਂ ਗਈ, ਇਹ ਹੁਣ ਜਿਹੜੀ ਨਾ ਸੋਚਣ ਵਾਲੀ ਗੱਲ ਆ। ਅਤੇ ਬਾਬਾ ਜੀ ਕਹਿੰਦੇ ਨੇ ਕਿ ਫੜੀ ਤਾਂ ਗਈ ਹੋਣੀ ਆ ਕਿ ਦੇਖ ਜਿਹਦਾ ਹੱਥ ਇਹਦੇ ਸਿਰ 'ਤੇ ਆ ਜਾਂ ਪਿੱਛੇ ਜਿਹੜਾ ਵੀ ਖੜਾ, ਉਹਨੂੰ ਉਹਦਾ ਹਿੱਸਾ ਨਹੀਂ ਮਿਲਿਆ। ਓਏ ਹੋਏ ਹੋਏ, ਉਹ ਜੇ ਉਹਨੂੰ ਹਿੱਸਾ ਨਾ ਮਿਲੇ ਉਹਨੇ ਕਹਿਣਾ ਫੜ ਲਓ। ਲੇਕਿਨ ਬਾਬਾ ਜੀ ਕਹਿੰਦੇ ਕਿ ਇੱਦਾਂ ਦੀ ਜਿਹੜੀ ਔਰਤ ਹੁੰਦੀ ਹੈ ਨਾ, ਉਹਦਾ ਇੱਕ ਨਹੀਂ ਹੁੰਦਾ ਹਿਸਾਬ ਕਿਤਾਬ ਪਿੱਛੇ ਕਿ ਇੱਕੋ ਹੀ ਬੰਦਾ ਖੜਾ ਨਹੀਂ। ਬਾਬਾ ਜੀ ਕਹਿੰਦੇ ਉਹਨਾਂ 'ਚ ਕਿੰਨੇ ਸਾਰੇ ਹੁੰਦੇ ਨੇ। ਮੈਂ ਕਿਹਾ ਬਾਬਾ ਜੀ ਮਿਸਾਲ ਦੇ ਤੌਰ। ਬਾਬਾ ਜੀ ਕਹਿੰਦੇ ਜਿੱਦਾਂ ਮਾਈ ਹੈ। ਮੈਂ ਕਿਹਾ ਅੱਜ ਕੱਲ੍ਹ ਤਾਂ ਇੱਕੋ ਹੀ। ਬਾਬਾ ਜੀ ਕਹਿੰਦੇ ਉਹ ਬਈ ਬੇਸ਼ੁਮਾਰ ਅੱਗੇ ਪਾਈਪਲਾਈਨ 'ਚ ਚੀਜ਼ਾਂ ਬਹੁਤ ਹੁੰਦੀਆਂ ਨੇ। ਅਤੇ ਉਹ ਹੋ ਸਕਦਾ ਹੈ ਕਿ ਬਈ ਉਹ ਇੱਕ ਨੂੰ ਜਿਹੜਾ ਨਾ ਉਹ ਨਾਰਾਜ਼ ਹੋ ਗਿਆ, ਉਹਨੇ ਫੜਵਾਤਾ ਹੋਏ। ਦੂਜਾ ਜਿਹੜਾ ਉਹ ਕਹਿੰਦਾ ਹੋਏਗਾ ਕਿ ਬਈ ਇਹਨੂੰ ਹੱਥਕੜੀਆਂ ਨਹੀਂ ਲੱਗਣੀਆਂ ਚਾਹੀਦੀਆਂ, ਹਾਂ ਇਹਨੂੰ ਇੱਦਾਂ ਲੈ ਕੇ ਜਾਓ ਅਤੇ ਇਹਨੂੰ ਛੁਡਵਾਓ, ਉਹ ਛੁਡਵਾ ਦੇਗਾ। ਅਤੇ ਇਹ ਹਿਸਾਬ ਕਿਤਾਬ ਜਿਹੜਾ ਨਾ ਆਹ ਹਿਸਾਬ ਕਿਤਾਬ ਆ ਕਿ ਬਈ ਉਹ ਛੁੱਟ ਜਾਣਾ। ਬਾਬਾ ਜੀ ਕਹਿੰਦੇ ਵੈਸੇ ਵੀ ਯਾਰ ਇੱਥੇ ਮੇਰਾ ਮਤਲਬ ਹੈ ਕਿ ਹੁਣ ਇੱਦਾਂ ਦੀਆਂ ਹੀ ਚੀਜ਼ਾਂ ਸਾਨੂੰ ਨਜ਼ਰ ਆਉਣੀਆਂ ਜਿੱਦਾਂ ਇਹ ਮੇਰਾ ਮਤਲਬ ਹੈ ਕਿ ਉੱਥੇ ਆਪਣਾ ਹੀਰੋਇਨ ਜੋ ਵੀ ਹਿਸਾਬ ਕਿਤਾਬ ਵੇਚਦੀ ਜਿਹੜੀ ਨਾ ਉਹ ਸਾਹਮਣੇ ਮੰਜ਼ਰੇ ਆਮ 'ਤੇ ਆਈ ਹੈ। ਅਤੇ ਬਾਬਾ ਜੀ ਕਹਿੰਦੇ ਐਨ ਕਰੀਬ ਦੇਖੋਗੇ ਕਿ ਇਹ ਸਰਕਾਰੀ ਬਹੁਤ ਬੜੇ ਅਹੁਦੇ 'ਤੇ ਵੀ ਤੁਹਾਨੂੰ ਨਜ਼ਰ ਆਏਗੀ। ਮੈਂ ਕਿਹਾ ਬਾਬਾ ਜੀ ਯਾਰ ਕਿੱਦਾਂ ਦੀ ਗੱਲ ਕਰਦੇ। ਬਾਬਾ ਜੀ ਕਹਿੰਦੇ ਯਾਰ ਇਹ ਦੇਖ ਹੁਣ ਜਰਾਇਮ ਪੇਸ਼ਾ। ਮੈਂ ਕਿਹਾ ਬਾਬਾ ਜੀ ਇਹ ਜਰਾਇਮ ਪੇਸ਼ਾ। ਬਾਬਾ ਜੀ ਕਹਿੰਦੇ ਇਹ ਜਰਾਇਮ ਪੇਸ਼ਾ ਅਤੇ ਨਾਲੇ ਪੂਰੀ ਇੱਥੇ ਹਕੂਮਤ ਆਵੇ ਵਿਗੜਿਆ ਪਿਆ, ਪੂਰੀ ਹਕੂਮਤ ਹੀ ਜਰਾਇਮ ਪੇਸ਼ਾ। ਬਈ ਮਨੀ ਲਾਂਡਰਰ ਜਿਹੜਾ ਸਾਰੇ ਜਹਾਨ ਦਾ ਉਹ ਤੁਹਾਡਾ ਵਜ਼ੀਰ ਆਜ਼ਮ। ਹਾਂ, ਔਰ ਮਾਈ ਜਿਹੜੀ ਕਹਿੰਦੀ ਸੀ ਆਪਣਾ ਲੰਡਨ ਤੋਂ ਗਿਆ, ਮੇਰੀ ਤਾਂ ਪਾਕਿਸਤਾਨ ਵਿੱਚ ਵੀ ਕੋਈ ਜਾਇਦਾਦ ਨਹੀਂ ਹੈ। ਸਾਰੀਆਂ ਜਾਇਦਾਦਾਂ ਵੀ ਨਿਕਲ ਆਈਆਂ। ਉਹ ਕੈਲੀਫੋਰਨੀਆ 'ਚ ਫੜੀ ਵੀ ਗਈ, ਛੁੱਟ ਵੀ ਗਈ, ਸਭ ਕੁਛ ਮਾਫ, ਨੈਬ ਦੇ ਕੇਸ, ਹਰ ਚੀਜ਼। ਉਹ ਇਹ ਸਾਰੇ ਜਰਾਇਮ ਪੇਸ਼ਾ ਲੋਕ ਨੇ। ਉਹ ਮੈਂ ਕਿਹਾ ਬਾਬਾ ਜੀ ਉਹ ਜ਼ਰਾ ਨਜ਼ਰ ਉੱਧਰ ਪਿੰਡੀ ਵਾਲ ਵੀ ਮਾਰੋ। ਬਾਬਾ ਜੀ ਕਹਿੰਦੇ ਉੱਧਰ ਵੀ ਉਹ ਰਿਟਾਇਰ ਪ੍ਰੋਗਰਾਮ ਹੈ ਸਾਰਾ। ਰਿਟਾਇਰ ਪ੍ਰੋਗਰਾਮ ਜਰਨੈਲ ਪੇਸ਼ਾ। ਮੇਰਾ ਮਤਲਬ ਜਰਨੈਲ ਪੇਸ਼ਾ ਹੀ ਸਮਝੇ ਹੋਏ ਨੇ ਤੁਸੀਂ। ਜਰਨੈਲ ਪੇਸ਼ਾ ਜਿਹੜਾ ਨਾ ਉਹ ਹਿਸਾਬ ਕਿਤਾਬ ਲਾ ਕੇ ਉਹ ਚੜ੍ਹੇ ਨੇ, ਉਹਨਾਂ ਨੇ ਕਬਜ਼ਾ ਕਰ ਲਿਆ। ਬਾਬਾ ਜੀ ਕਹਿੰਦੇ ਪੁੱਤ ਇੱਥੇ ਸ਼ਰੀਫਾਂ ਦਾ ਕੰਮ ਹੀ ਕੋਈ ਨਹੀਂ, ਹੁਣ ਬਸ ਪਾਕਿਸਤਾਨ ਇਹਨਾਂ ਜੋਗਾ ਹੀ ਰਹਿ ਗਿਆ। ਹਾਂ, ਜਾਂ ਮਾਈ ਤੰਦੂਰ ਵਾਲੀ ਨੂੰ ਦੇਖ ਲਓ, ਜਾਂ ਫਿਰ ਇੱਦਾਂ ਦੀ ਜਿਹੜੀ ਅਨਮੋਲ ਪਿੰਕੀ ਆ ਇਹਨੂੰ ਦੇਖ ਲਓ। ਬਾ ਇਹਨੇ ਅਨ ਕਰੀਬ ਤੁਹਾਨੂੰ ਪਤਾ ਲੱਗੇਗਾ ਕਿ ਇਹ ਸਿੰਧ ਦੀ ਵਜ਼ੀਰ ਵਾਲਾ ਲਾਤਾ ਗਿਆ ਕੰਮ ਫਾਦਾ। ਕਿਉਂਕਿ ਅੱਜ ਕੱਲ੍ਹ ਲੜਾਈ ਤਾਂ ਹੋ ਹੀ ਰਹੀ ਆ, ਜਿਹੜੀ ਕਿ ਤੁਹਾਨੂੰ ਹੁਣ ਸੁਣਾਈ ਦੇ ਰਹੀ ਹੋਣੀ ਖਬਰ ਦੇ ਵਿੱਚ ਕਿ ਜ਼ਰਦਾਰੀ ਨੂੰ ਕਹਿ ਦਿੱਤਾ ਗਿਆ ਕਿ ਬਈ ਆਪਣਾ ਐਵਾਨ ਸਦਰ ਖਾਲੀ ਕਰ, ਉੱਥੇ ਆਉਣਾ ਵਾ ਫੀਲਡ ਮਾਰਸ਼ਲ ਸਾਹਿਬ ਨੇ ਆਪ। ਤਾਂ ਉਹ ਕਹਿੰਦੇ ਆ ਖਾਲੀ ਕਰੋ। ਉਹਦੇ ਬਾਅਦ ਜਿਹੜੀ 28ਵੀਂ ਤਰਮੀਮ ਜਿਹੜੀ ਆ ਰਹੀ ਆ ਉਹਦੇ 'ਚ ਸਿੰਧ ਦੇ ਜਿਹੜੇ ਇੰਨਾ ਖਾਧਾ ਇਹਨਾਂ ਨੇ ਮਾਲ, ਅੱਲਾ ਮਾਫ ਕਰੇ, ਖਾ ਸਿੰਧ ਦਾ ਇਹਨਾਂ ਨੇ ਬੇੜਾ ਗਰਕ ਕੀਤਾ। ਉਹ ਕਹਿੰਦੇ ਆ ਜੀ ਹੁਣ ਕੋਈ ਉਹ ਆਪਣਾ ਤਕਸੀਮ ਨਹੀਂ ਹੋਣੀ ਪੈਸੇ ਦੀ, ਜਿੱਦਾਂ ਸੂਬਿਆਂ ਨੂੰ ਪੈਸੇ ਪੂਸੇ ਪਹਿਲਾਂ ਦੇ ਦਿੰਦੇ ਸੀ, ਉਹ ਸਾਰੀ ਕੈਂਸਲ। ਹੁਣ ਕੰਗਾਲ ਔਰ ਖਾਲੀ ਪ੍ਰੋਗਰਾਮ ਜਿਹੜਾ ਨਾ ਉਹ ਕਰਕੇ ਇਹਨਾਂ ਨੇ ਹੱਥ ਫੜਾਇਆ ਪਰ ਜਾਏਗਾ ਕਿ ਆਹ ਦੇਖੋ ਹਕੂਮਤ ਤੁਹਾਨੂੰ ਦੇ ਦਿੰਦੇ ਅਸੀਂ, ਲੇਕਿਨ ਪੈਸਾ ਸਾਡੇ ਕੋਲ ਕੋਈ ਨਹੀਂ ਹੋਣਾ। ਹੁਣ ਪੈਸਾ ਨਹੀਂ ਅਤੇ ਉਹ ਹਕੂਮਤ ਉਹਨਾਂ ਨੇ ਕੀ ਕਰਨੀ, ਉਹਨਾਂ ਨੇ ਝੱਕ ਮਾਰਨਾ, ਕਿਉਂਕਿ ਪੈਸਾ ਬਣਾਉਣ ਦੀ ਖਾਤਰ ਅਤੇ ਉੱਥੇ ਬੈਠੇ ਆ ਹਕੂਮਤ। ਹੁਣ ਪੈਸਾ ਹੀ ਕੋਈ ਨਹੀਂ ਜੇ ਇਹਨਾਂ ਨੇ ਲੈ ਲਿਆ। ਹੋਰ ਜ਼ਰਦਾਰੀ ਹੁਣ ਕਹਿੰਦਾ ਕਿ ਆਹ ਨਹੀਂ ਅਸੀਂ ਹੋਣ ਦੇਣਾ। ਇਸ ਗੱਲ 'ਤੇ ਵੀ ਕਹਿੰਦਾ ਕਿ ਯਾਰ ਆਪਣਾ ਆਹ ਮੈਂ ਖਾਲੀ ਕਰ ਦੇਣਾ, ਉਹ ਆਪਣਾ ਉਹ ਖਾਲੀ ਕਰੇਗਾ ਹੀ ਵੈਸੇ ਐਵਾਨ ਸਦਰ, ਲੇਕਿਨ ਉਹ ਕਹਿੰਦਾ ਕਿ ਆਹ ਜਿਹੜਾ ਪੈਸਿਆਂ ਵਾਲਾ ਕੰਮ ਨਾ ਆਹ ਨਹੀਂ, ਆਹ ਸਾਨੂੰ ਪੈਸੇ ਦਿਓ, ਸਾਡੇ ਤਾਂ ਕੰਮ ਹੀ ਪੈਸੇ ਦਾ ਚੱਲਦਾ। ਲੇਕਿਨ ਆਹ ਜਿਹੜਾ ਫੈਸਲਾ ਹੋਇਆ, ਆਹ ਫੈਸਲਾ ਮੈਂ ਇਹਦੀ ਤਾਈਦ ਕਰਾਂਗਾ, ਇਹ ਅੱਛਾ ਫੈਸਲਾ। ਹਾਂ, ਕਿਉਂਕਿ ਦੇਖੋ ਪੂਰੇ ਮੁਲਕ 'ਚ ਹੀ ਜਦ ਆਪਣਾ ਜੰਗਲ ਦਾ ਕਾਨੂੰਨ ਆ
ਤੇ ਉਹ ਜੰਗਲ ਦਾ ਕਾਨੂੰਨ ਫਿਰ ਇੱਥੇ ਸਿੰਧ 'ਚ ਵੀ ਹੋਣਾ ਚਾਹੀਦਾ ਵਾ। ਉਹ ਉੱਥੇ ਵੀ ਜਿਹੜਾ ਇਹ ਜਾ ਕੇ, ਕਿਉਂਕਿ ਗਰੀਬਾਂ ਤੱਕ ਤੇ ਪਹੁੰਚਦਾ ਨਹੀਂ ਪੈਸਾ, ਠੀਕ ਹੈ, ਉਹ ਸਾਰੇ ਖਾ ਪੀ ਜਾਂਦੇ ਨੇ ਇੱਥੇ, ਸਾਰਾ ਇਹਨਾਂ ਨੇ ਆਪਣਾ ਹਿਸਾਬ ਲਾਇਆ। ਉਹ ਤੁਹਾਨੂੰ ਪਤਾ ਆਪਣਾ ਨੈਬ ਅੱਜ ਕੱਲ੍ਹ ਛਾਪੇ ਛੁਪੇ ਮਾਰਦੀ ਫਿਰ ਰਹੀ ਆ ਸਿੰਧ ਦੇ ਵਿੱਚ, ਫੜ ਤੇ ਰੱਖੜੇ ਉਹ, ਲੇਕਿਨ ਉਹ ਸਿਰਫ ਇਹਨਾਂ ਨੂੰ ਜਿਹੜਾ ਨਾ ਮੁੰਡੀ ਤੋਂ ਫੜਨ ਵਾਸਤੇ ਕਿ ਵੀ ਜੋ ਤੁਹਾਨੂੰ ਕਿਹਾ ਜਾਂਦਾ ਉਹ ਮੰਨ ਲਓ, ਲੇਕਿਨ ਉਹ ਕਿੱਦਾਂ ਮੰਨ ਲੈਣ, ਪੈਸੇ ਕੋਈ ਨਹੀਂ। ਲੇਕਿਨ ਹੁਣ ਇੰਝ ਹੀ ਚਾਹੀਦਾ, ਅੱਛੀ ਗੱਲ ਹੈ ਕਿ ਵੀ ਇਹਨਾਂ ਕੋਲ ਪੈਸੇ ਖੋਵੋ, ਹਾਂ ਇਹਨਾਂ ਨੂੰ ਪੈਸੇ ਦੇਣ ਦੀ ਕੋਈ ਜ਼ਰੂਰਤ ਨਹੀਂ, ਇਹਨਾਂ ਕੋਲ ਵੈਸੇ ਹੀ ਆਪਣੇ ਸੁੱਕੇ ਤੇ ਮਿਲ ਮਾਈ ਵਾਲਾ ਹਿਸਾਬ ਕਰੋ ਕਰਨਾ ਤੇ ਹਾਂ, ਉਹ ਪੈਸਾ ਪੂਸਾ ਕੋਈ ਨਹੀਂਗਾ। ਅਦਰਵਾਈਜ਼ ਇਹਨਾਂ ਨੇ ਖਾ ਕੇ ਇਹਨਾਂ ਨੇ ਬੇੜਾਗਰਕ ਕੀਤਾ। ਅਤੇ ਇੱਦਾਂ ਹੀ ਸਿਸਟਮ ਪੰਜਾਬ ਦੇ ਵਿੱਚ ਵੀ, ਪੰਜਾਬ 'ਚ ਜਿਹੜੀ ਉਹ ਰਾਣੀ ਬਣੀ ਖਲੋਤੀ ਆ, ਉਹ ਜਿਹੜੀ 11 ਅਰਬ ਦੇ ਜਹਾਜ਼ ਲੈ ਕੇ ਆਪਣਾ, ਬਾਬਾ ਜੀ ਕਹਿੰਦੇ ਜਹਾਜ਼ ਤੇ ਯਾਰ ਉਹਨਾਂ ਨੇ ਲੈ ਕੇ ਦਿੱਤਾ, ਇਜਾਜ਼ਤ ਦੇ ਬਗੈਰ ਜਹਾਜ਼ ਨਹੀਂ ਲੱਭਦੇ ਪੁੱਤਰ। ਹਾਂ ਬਾਕੀ ਬੱਸਾਂ ਬੁੱਸਾਂ ਇੱਧਰ ਉੱਧਰ ਜਿਹੜਾ ਹਿਸਾਬ ਕਿਤਾਬ ਲਾਈ ਫਿਰਦੀ ਆ। ਅੱਜ ਵੀ ਸੁਣਿਆ ਕਿਤੇ ਗਈ ਆ, ਉੱਥੇ ਜਾ ਕੇ ਇਫਤਿਤਾਹ, ਪਤਾ ਨਹੀਂ ਇਫਤਿਤਾਹ ਕੀਤਾ ਕਿਤੇ ਉਹਨੇ ਅੱਗੋਂ ਗੱਲਬਾਤ ਕੀਤੀ ਆ ਯੂਨੀਵਰਸਿਟੀ ਦੇ ਵਿੱਚ, ਯਾਦਾਂ ਤਾਜ਼ਾ ਕੀਤੀਆਂ। ਉਹਨੇ ਦਿਖਾਇਆ ਕਿ ਆਹ ਦੇਖੋ ਪੁਰਾਣੀ ਤਸਵੀਰ ਆ, ਉੱਥੇ ਮਾਈ ਖੜੀ ਆ ਜਿਹੜੀ ਤੂੰ ਜਦੋਂ ਮਾਈ ਇੱਥੇ ਪੜ੍ਹਦੀ ਹੁੰਦੀ ਸੀਗੀ ਕੋਈ, ਉਹ ਮੀਆਂ ਸਾਹਿਬ ਨੇ ਉਹ ਸਿਫਾਰਿਸ਼ 'ਤੇ ਕਰਵਾਇਆ ਸੀ, ਨਲਾਇਕ ਸੀਗੀ ਮਾਈ ਉੱਥੇ, ਉਹ ਪਤਾ ਹੀ ਹੈ ਸਾਰਿਆਂ ਨੂੰ। ਅਤੇ ਉਹ ਤਸਵੀਰ ਪੇਸ਼ ਕੀਤੀ, ਉਹ ਤੇ ਮਾਈ ਹੈਰਾਨਗੀ ਨਾਲ ਦੇਖ ਰਹੀ ਹੈ ਤਸਵੀਰ, ਕਿਹਾ ਮੈਂ ਸੀ। ਬਾਬਾ ਜੀ ਕਹਿੰਦੇ ਉਹ ਹੈਰਾਨਗੀ ਨਾਲ ਨਹੀਂ ਦੇਖ ਰਹੀ, ਉਹਨੂੰ ਯਾਦ ਆ ਗਈ। ਮੈਂ ਕਿਹਾ ਬਾਬਾ ਜੀ ਉਹਨੂੰ ਕੀ? ਬਾਬਾ ਜੀ ਕਹਿੰਦੇ ਉਹਨੂੰ ਗੈਰੇਜ ਦੀ ਯਾਦ, ਉਸੇ ਦੌਰ ਦੀ ਗੱਲ ਹੈ। ਕਾਲਜ ਜਾਂਦੀ ਹੁੰਦੀ ਸੀ, ਸੌਦਰ ਛੱਡਣ ਜਾਂਦਾ ਸੀ ਵਰਦੀ ਪਾ ਕੇ, ਉੱਥੇ ਇਹਨਾਂ ਨੇ ਪ੍ਰੋਗਰਾਮ ਬਣਾਇਆ ਕੋਈ ਪ੍ਰੋਗਰਾਮ ਬਣਾ ਕੇ ਤੇ ਬਾਰ ਗੈਰੇਜ ਤੇ ਚੰਨ ਉਹ ਮਾਈ ਨੂੰ ਉਹ ਯਾਦ ਆ ਗਿਆ। ਮਾਈ ਤੇ ਜ਼ਹਿਨੀ ਮਰੀਜ਼ ਆ ਅਤੇ ਉਹ ਝਟਕੇ ਲੱਗਦੇ ਮਾਈ ਨੂੰ, ਅਤੇ ਉਹ ਉਹਨੇ ਦੇਖੀ ਤਸਵੀਰ ਅਤੇ ਉਹਨੂੰ ਯਾਦ ਆ ਗਿਆ ਹੋਣਾ ਕਿ ਉਹ ਹੋ ਇਹ ਤਾਂ ਉਹ ਗੈਰੇਜ ਵਾਲਾ ਦੌਰ, ਇਹ ਤਾਂ ਗੈਰੇਜ ਵਾਲਾ ਖੈਰ ਹੈ ਨਹੀਂ। ਉਹ ਮਾਈ ਨੇ ਉੱਥੇ ਖੜੀ ਹੋ ਕੇ ਜਨਾਬ ਅਤੇ ਗੱਲਬਾਤ ਜਿਹੜੀ ਹੈ ਉਹ ਕੀਤੀ। ਉਹਨੇ ਦੱਸਿਆ ਕਿ ਦੇਖੋ ਮੈਂ ਆਪਣੀਆਂ ਤਾਰੀਫਾਂ ਉਹਨੇ ਕੀਤੀਆਂ, ਕਹਿੰਦੀ ਮੈਂ ਆਪਣਾ ਲਿਖੀ ਹੋਈ ਤਕਰੀਰ ਮੇਰੇ ਕੋਲ ਨਹੀਂ ਹੁੰਦੀ। ਹਾਂ ਲਿਖੀ ਹੋਈ ਤਕਰੀਰ ਨਹੀਂ ਹੁੰਦੀ, ਅਤੇ ਕਹਿੰਦੀ ਵੈਸੇ ਵੀ ਨਹੀਂ ਹੁੰਦੀ, ਕੁਛ ਵੀ ਨਹੀਂ ਹੁੰਦਾ ਇਹਦੇ ਕੋਲ। ਖੈਰ ਉੱਥੇ ਆਪਣੀਆਂ ਮਿਸਾਲਾਂ ਮੈਂ ਜਿਹੜੀ ਆ ਨਾ ਜਨਾਬ, ਉਹ ਮਰਦਾਂ ਦੀ ਸੁਸਾਇਟੀ, ਪਾਰਟੀ ਇਹ ਉਹ ਪਾਰਟੀ 'ਚ ਮੈਂ ਆਪਣਾ ਅਹੁਦਾ ਬਣਾਇਆ, ਮੈਂ ਆਪਣਾ ਕੰਮ ਕੀਤਾ, ਮੈਂ ਬੜਾ ਇਹ ਕੀਤਾ ਉਹ ਕੀਤਾ, ਅਤੇ ਮੈਂ ਉੱਤੇ ਆਈ ਦੇਖੋ ਕਿੰਨਾ ਮੈਂ ਇਹ ਬਈ ਆਹ ਸਾਰਾ ਉੱਤੇ ਕੁਛ ਵੀ ਨਹੀਂ ਹੈ। ਮਾਈ ਸਿੱਧੀ ਤਰ੍ਹਾਂ ਅਸਲ ਗੱਲ ਦੱਸ ਕਿ ਸਫ਼ਰ ਤੇਰਾ ਗੈਰੇਜ ਤੋਂ ਸ਼ੁਰੂ ਹੋਇਆ, ਉਹਦੇ ਬਾਅਦ ਤੂੰ ਜਰਨੈਲ ਘੇਰੇ ਤੇ ਲੱਗ ਗਿਆ। ਤੈਨੂੰ ਪਤਾ ਕਿ ਵੀ ਰਾਸਤਾ ਜਿਹੜਾ ਉੱਤੇ ਜਾਂਦਾ ਨਾ, ਹਾਂ ਆ ਜਿਹੜੇ ਇਕਤਦਾਰ ਦੇ ਵਿੱਚ ਰਾਸਤਾ ਜਾਂਦਾ ਉਹ ਜਰਨੈਲ ਤੋਂ ਹੋ ਕੇ ਜਾਂਦਾ, ਅਤੇ ਸਭ ਤੋਂ ਵੱਡਾ ਜਰਨੈਲ ਤੋਂ ਪੜ੍ਹਿਆ ਅਤੇ ਉਹ ਫੜ ਕੇ ਤੂੰ ਬਾਬਾ ਜੀ ਕਹਿੰਦੇ ਉਹ ਜਰਨੈਲ ਆ ਕਿ ਬੱਸ ਦਾ ਸਟੈਂਡ ਆ ਜਿਹੜਾ ਫੜ ਕੇ ਤੇ ਲੰਮਕ ਕੇ ਨਿਕਲ ਜਾਵੇ। ਮੈਂ ਕਿਹਾ ਬਾਬਾ ਜੀ ਇਹਦੇ ਲਈ ਉਹ ਸਟੈਂਡ ਹੀ ਆ ਬੱਸ ਦਾ। ਮਾਈ ਨੇ ਫੜਿਆ ਅਤੇ ਮਾਈ ਨਿਕਲ ਗਈ। ਹਾਂ ਅਤੇ ਉਹ ਮਾਈ ਜੋ ਭੇਜ ਹੁਣ ਇੱਦਾਂ ਦੀਆਂ ਉੱਥੇ ਬਹੁਤ ਸਾਰੀਆਂ ਚਵਲਾਂ ਖੈਰ ਮਾਈ ਨੇ ਮਾਰੀਆਂ ਉੱਥੇ ਖੜੀ ਹੋ ਕੇ, ਲੇਕਿਨ ਉਹ ਫਾਇਦਾ ਕੋਈ ਨਹੀਂ ਉਹਦੀ ਗੱਲ ਕਰਨ ਦਾ। ਪਰ ਇੰਨੇ ਤੁਸੀਂ ਸਮਝ ਲਓ ਕਿ ਮਾਈ ਇੱਕ ਚਵਲ ਆ, ਔਰ ਮਾਈ ਨੇ ਉੱਥੇ ਸਾਰੀਆਂ ਚਵਲਾਂ ਮਾਰ ਕੇ ਮਾਈ ਜਿਹੜੀਆਂ ਉਹ ਫਾਰਗ ਹੋ ਗਈ। ਉਹੀ ਹਿਸਾਬ ਆ, ਜਿੱਦਾਂ ਦੀ ਮਾਈ ਉੱਦਾਂ ਦੀ ਉਹ ਦੂਜੀ ਜਿਹੜੀ ਫੜੀ ਅੱਜ ਇਹਨਾਂ ਨੇ ਆਪਣਾ ਅਨਮੋਲ ਪਿੰਕੀ। ਹਾਂ ਬਾਬਾ ਜੀ ਕਹਿੰਦੇ ਉਹ ਤਾਂ ਬਹੁਤ ਹੀ ਅਨਮੋਲ ਆ। ਖੈਰ ਬਾਬਾ ਜੀ ਕਹਿੰਦੇ ਕਿ ਯਾਰ ਉਹ ਅੱਜ ਕੱਲ੍ਹ ਜਿਹੜਾ ਨਾ ਅਜੀਬੋ ਗਰੀਬ ਹਾਲਾਤ ਹੋਏ ਪਏ ਆ, ਉਹ ਮੈਂ ਦੇਖ ਕੇ ਹੈਰਾਨ ਹੋ ਗਿਆ। ਮੈਂ ਕਿਹਾ ਬਾਬਾ ਜੀ ਕੀ? ਬਾਬਾ ਜੀ ਫਰਮਾਉਂਦੇ ਨੇ ਕਿ ਮੈਂ ਦੇਖ ਕੇ ਹੈਰਾਨ ਹੋ ਗਿਆ ਕਿ ਉਹ ਜਿਹੜੀ ਹਕੀਮ ਲੋਹਾ ਪਾਟ ਦੀ ਬੁੱਢੀ ਸੀ। ਮੈਂ ਕਿਹਾ ਬਾਬਾ ਜੀ ਉਹ ਆਮਰ ਲਿਆਕਤ ਅਲੀ? ਬਾਬਾ ਜੀ ਕਹਿੰਦੇ ਹਾਂ ਉਹੀ। ਉਹਨੂੰ ਪ੍ਰੋਟੋਕੋਲ ਮਿਲ ਰਿਹਾ, ਅੰਦਾਜ਼ਾ ਕਰੋ ਪੁਲਿਸਾਂ ਅੱਗੇ ਪਿੱਛੇ, ਹਕੀਮ ਲੋਹਾ ਪਾਟ ਦੀ ਬੁੱਢੀ। ਹਾਂਜੀ ਆਹ ਕੀ ਦਾਨਿਆ ਸ਼ਾਹ ਅੱਗੇ ਪਿੱਛੇ, ਚੈੱਕ ਕਰੋ ਕੀ ਹੋ ਰਿਹਾ ਯਾਰ, ਸਮਝੋ ਬਾਹਰ ਆ ਬਈ ਇੰਨਾ ਪ੍ਰੋਟੋਕੋਲ ਕੀ? ਆਹ ਹਕੀਮ ਦੇ ਵਾਸ ਦੀ ਗੱਲ ਤਾਂ ਨਹੀਂ। ਮੈਂ ਕਿਹਾ ਬਾਬਾ ਜੀ ਬਾਕੀ ਆਹ ਪ੍ਰੋਟੋਕੋਲ ਹਕੀਮ ਦੇ ਵਾਸ, ਹਕੀਮ ਜ਼ਿਆਦਾ ਤੋਂ ਜ਼ਿਆਦਾ ਦਵਾਈ ਦੇ ਸਕਦਾ, ਹਾਂ ਇੱਦਾਂ ਦਾ ਪ੍ਰੋਟੋਕੋਲ ਨਹੀਂ ਲੈ ਕੇ ਦੇ ਸਕਦਾ। ਆਹ ਕੀ ਹਿਸਾਬ? ਮੈਂ ਬਾਬਾ ਜੀ ਉਹ ਫਿਰ ਹਿਸਾਬ ਉਹਨਾਂ ਦਾ ਹੀ ਹੋਣਾ ਜਿਨ੍ਹਾਂ ਨੂੰ ਹਕੀਮ ਦਵਾਈ ਵੀ ਦਿੱਤਾ, ਦਵਾਈ ਵੀ ਹਕੀਮ ਨੇ ਦਿੱਤੀ ਹੋਣੀ, ਨਾਲ ਉਹਨੇ ਕਿਹਾ ਹੋਣਾ ਕਿ ਚਲੋ ਜੋ ਵੀ ਹੈ ਸਿਸਟਮ ਚੈੱਕ ਵੀ ਕਰ ਲਓ ਸਭ। ਉਹ ਫਿਰ ਉਹਨਾਂ ਨੇ ਫਿਰ ਖੁਸ਼ ਹੋ ਕੇ ਪ੍ਰੋਟੋਕੋਲ ਦੇ ਦਿੱਤਾ ਹੈ। ਚਲੋ ਜੀ ਆਹ ਪੁਲਿਸ ਵਾਲੇ ਵੀ ਲੋਕ ਗਏ ਪਿੱਛੇ। ਬਾਬੇ ਕਹਿੰਦੇ ਉਹੀ ਗੱਲ ਹੋ ਗਈ ਨਾ, ਦੇਖ ਇੱਦਾਂ ਦੀ ਸਮਝ ਕੀ ਦੇਖਣਾ ਪਹਿਲੇ ਜ਼ਮਾਨਾ। ਬਾਬਾ ਜੀ ਕਹਿੰਦੇ ਬੇੜਾ ਗਰਕ ਹੋਏ ਇਹਨਾਂ ਦਾ, ਪੂਰਾ ਮੁਲਕ ਨੂੰ ਕੰਜਰਖਾਨਾ ਬਣਾ ਕੇ ਰੱਖਤਾ, ਤਬਾਹੋ ਬਰਬਾਦ ਕਰਕੇ ਰੱਖਤਾ। ਕੋਈ ਪੁਰਸਾਨੇ ਹਾਲ ਨਹੀਂ, ਕੋਈ ਪੁੱਛਣ ਵਾਲਾ। ਇੱਕ ਕੌਮ ਦਾ ਜਿਹੜਾ ਲੀਡਰ ਆ, ਜਿਹੜਾ ਕੌਮ ਦਾ ਦਰਦ ਰੱਖਦਾ, ਉਹਨੂੰ ਅਡਿਆਲਾ ਦੇ ਵਿੱਚ ਬੰਦ ਕੀਤਾ, ਅਤੇ ਬਾਹਰ ਅੱਜ ਉਹਦੀਆਂ ਭੈਣਾਂ ਆ ਕੇ ਫਿਰ ਉੱਥੇ ਬੈਠੀਆਂ। ਅਤੇ ਸਵੇਰ ਦੇ ਟਾਈਮ 'ਤੇ ਆਏ ਨੇ ਜਨਾਬ ਸੁਹੇਲ ਅਫਰੀਦੀ ਵੀ ਅੱਜ ਉੱਥੇ ਪਹੁੰਚਿਆ, ਅੱਜ ਬਾਕੀ ਵੀ ਪਹੁੰਚੇ, ਤਸਵੀਰਾਂ ਬਣਾਈਆਂ, ਇੰਟਰਵਿਊ ਦਿੱਤੇ, ਅਤੇ ਉਹਦੇ ਬਾਅਦ ਗਾਇਬ ਹੋ ਗਏ। ਅਤੇ ਉਹ ਭੈਣਾਂ ਬੈਠੀਆਂ ਅਤੇ ਉਹਦੇ ਨਾਲ ਚੰਦ ਕਾਰਕੁਨਾਂ, ਹੋਰ ਕੋਈ ਵੀ ਨਹੀਂ ਉੱਥੇ, ਸਭ ਚਲੇ ਗਏ ਆਪਣੀ ਹਿਸਾਬ ਕਿਤਾਬ ਲਾ ਕੇ ਸਾਰਾ। ਹੁਣ ਆਹ ਦੇਖ ਕੇ ਬੜੀ ਹੈਰਾਨੀ ਵੀ ਹੁੰਦੀ ਆ, ਪਰੇਸ਼ਾਨੀ ਵੀ ਹੁੰਦੀ ਆ ਕਿ ਯਾਰ ਉਹ ਲੀਡਰ ਆ
ਜਿਹਨੂੰ ਆਵਾਮ ਨੇ 90% ਆਵਾਮ ਨੇ ਵੋਟ ਦਿੱਤਾ, ਅੱਜ ਉਹ ਅੰਦਰ ਜੇਲ੍ਹ ਦੇ ਵਿੱਚ ਬੰਦ ਆ ਅਤੇ ਉਹਦੇ ਨਾਂ ਤੋਂ ਜਿੱਤੇ ਹੋਏ ਜਿਹੜੇ ਆ ਉਹ ਉੱਥੇ ਖੜ੍ਹੇ ਨਹੀਂ ਹੋ ਸਕਦੇ। ਜਿਹੜਾ ਨਾ ਭੈਣਾਂ ਬੈਠੀਆਂ ਨੇ ਨਾ, ਇਹਨਾਂ ਨੂੰ ਕੀ ਸੀ ਪ੍ਰੋਬਲਮ, ਉੱਥੇ ਬੈਠ ਜਾਂਦੇ ਨਹੀਂ, ਉਹ ਆਪਣਾ ਤਸਵੀਰਾਂ ਬਣਾ ਕੇ ਆਪਣਾ ਇੰਟਰਵਿਊ ਦੇ ਕੇ ਉੱਥੋਂ ਨਿਕਲ ਗਏ ਅਤੇ ਭੈਣਾਂ ਬੈਠੀਆਂ। ਇਹ ਬੜੇ ਅਫਸੋਸ ਦੀ ਗੱਲ ਆ। ਇੱਥੇ ਹੁਣ ਬੰਦਾ ਕੀ ਕਹੇ, ਇੱਥੇ ਤੁਹਾਡੇ 'ਤੇ ਫਿਰ ਇੱਦਾਂ ਦੀਆਂ ਚੀਜ਼ਾਂ ਹੀ ਮੁਸੱਲਤ ਹੋਣੀਆਂ ਆ, ਜਿੱਦਾਂ ਦੀ ਮਾਈ ਮੁਸੱਲਤ ਆ, ਜਿੱਦਾਂ ਦਾ ਮਾਈ ਦਾ ਚਾਚਾ ਮਾਈ ਦਾ ਪਿਓ ਮੁਸੱਲਤ ਆ, ਉਹ ਆਪਣਾ ਫਟਾਫਟ ਉਹ ਮਹਿੰਗਾਈ ਕਰੀ ਜਾ ਰਿਹਾ, ਪੈਟਰੋਲ ਵਧਾਈ ਜਾ ਰਿਹਾ, ਅਤੇ ਜਾਂ ਫਿਰ ਇੱਥੇ ਆ ਜਿਹੜੀ ਅੱਜ ਸਾਹਮਣੇ ਨਿਕਲ ਕੇ ਆਈ ਆ। ਉਹ ਬਾਬਾ ਜੀ ਕਹਿੰਦੇ ਇਹਦੀ ਜ਼ਮਾਨਤ ਹੋ ਗਈ। ਮੈਂ ਕਿਹਾ ਬਾਬਾ ਜੀ ਜ਼ਮਾਨਤ ਹੋ ਹੀ ਜਾਏਗੀ, ਮੈਂ ਅੱਜ ਨਹੀਂ ਤਾਂ ਕੱਲ੍ਹ ਹੋ ਜਾਏਗੀ, ਜਾਂ ਹੋ ਸਕਦਾ ਅੱਜ ਹੀ ਹੋ ਗਈ ਹੋਏ। ਬਾਬਾ ਜੀ ਕਹਿੰਦੇ ਜ਼ਮਾਨਤ ਦੇ ਬਾਅਦ ਇਹਦਾ ਕੋਈ ਅਤਾ ਪਤਾ ਵੀ ਲੈ ਕੇ ਦਿਓ। ਤੁਸੀਂ ਅਤਾ ਪਤਾ ਕੀ ਕਰ। ਬਾਬਾ ਜੀ ਕਹਿੰਦੇ ਯਾਰ ਇਹ ਵਿਆਹ ਵਿਊ ਦਾ ਮੂਡ ਹੈ ਇਹਦਾ ਕੋਈ। ਬਾਬਾ ਜੀ ਯਾਰ ਖੁਦਾ ਦਾ ਖੌਫ ਕਰੋ ਯਾਰ, ਕੀ ਕਿੱਥੇ ਜਾ ਕੇ ਉਹ ਮਨਸ਼ੀਆਤ ਫਰੋਸ਼। ਬਾਬਾ ਜੀ ਕਹਿੰਦੇ ਚਲੋ ਕੋਈ ਨਹੀਂ ਯਾਰ, ਅਸੀਂ ਵੀ ਫਰੋਸ਼ ਕਰ ਲਾਂਗੇ। ਮੈਂ ਬਾਬਾ ਜੀ ਉਹਨੇ ਕੁਛ ਹੋਰ ਵੀ ਫਰੋਸ਼ ਕਰਨਾ ਹੁੰਦਾ ਬਾਹਰ, ਤੁਸੀਂ ਕੀ ਫਰੋਸ਼ ਕਰੋਗੇ? ਬਾਬਾ ਜੀ ਕਹਿੰਦੇ ਚਲੋ ਕੋਈ ਨਹੀਂ ਯਾਰ, ਚਲੋ ਜੇ ਹਿਸਾਬ ਕਿਤਾਬ ਲੱਗਿਆ ਤਾਂ ਮੈਨੂੰ ਦੱਸਣਾ ਪਤਾ। ਅਤੇ ਬਾਬਾ ਜੀ ਕਹਿੰਦੇ ਉਹਨੂੰ ਕਹੀ ਬਈ ਆਪਣਾ ਬਾਬਾ ਬੜੇ ਕਰਮਾਂ ਵਾਲਾ ਵਾ। ਬਾਬਾ ਲੈ ਹਾਂ ਬਾਬਾ ਜੀ ਉਹਦੀ ਤੁਸੀਂ ਜਿਹੜਾ ਨਾ ਚਾਲ ਦੇਖ ਕੇ ਤੁਸੀਂ ਲੱਟੂ ਹੋਏ। ਉਹਨੇ ਉਹ ਜਿੱਦਣ ਉਹਨੇ ਆਪਣਾ ਹਟਾਇਆ ਨਾ ਉੱਤੋਂ ਨਕਾਬ ਜਿਹਾ, ਉਹ ਜਿਹੜਾ ਆਪਣਾ ਉਹਨੇ ਪਾਇਆ ਹੋਇਆ ਮਾਸਕ ਜਿਹਾ, ਤੁਹਾਡੀਆਂ ਚੀਹਾਂ ਨਿਕਲ ਜਾਣੀਆਂ। ਬਾਬਾ ਜੀ ਕਹਿੰਦੇ ਮੇਰੀਆਂ ਚੀਹਾਂ ਡੱਡੂ ਵੇਖ ਕੇ ਨਹੀਂ ਨਿਕਲੀਆਂ।